ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਾਵਰਕੌਮ ਦੀ। ਬਿਜਲੀ ਕੱਟ ਲਾਉਣ ਦੀ ਇਜਾਜ਼ਤ ਮੰਗਣ ਲੱਗ ਪਿਆ ਪਾਵਰਕੌਮ। ਹਾਂਜੀ, ਦੇਖੋ ਬਿਜਲੀ ਕੱਟ ਇਸ ਕਰਕੇ ਲੱਗੂਗੇ ਕਿਉਂਕਿ ਇਹਨਾਂ ਦੇ ਕੋਲ ਜੋ ਡਿਮਾਂਡ ਆਏਗੀ, ਡਿਮਾਂਡ ਦੇ ਮੁਤਾਬਕ ਸਪਲਾਈ ਨਹੀਂ ਹੋਏਗੀ। ਜੀ ਉਹਦੇ 'ਚ ਇੱਕ ਖੱਪਾ ਹੋਏਗਾ। ਦੇਖੋ ਅਸੀਂ ਪਿਛਲੇ ਲਗਭਗ 2-2.5 ਸਾਲ ਤੋਂ ਇਹਦੇ ਤੇ ਲਗਾਤਾਰ ਗੱਲ ਕਰ ਰਹੇ ਹਾਂ, ਤਾਂ ਹਮੇਸ਼ਾ ਉਹੀ ਗੱਲ ਜਿਹੜੀ ਆ ਪਹੁੰਚ ਕੇ ਆਉਂਦੀ ਹੈ ਕਿ ਸਾਡੇ ਕੋਲ ਬਹੁਤ ਆਪਸ਼ਨ ਹੈਗੇ ਨੇ, ਤਾਂ ਸਾਨੂੰ ਉਹ ਆਪਸ਼ਨ ਵਰਤਣੇ ਪੈਣਗੇ ਕਿ ਅਸੀਂ ਬਈ ਕਿਹੜਾ ਆਪਸ਼ਨ ਵਰਤ ਕੇ ਤੇ ਅੱਗੇ ਨਿਕਲ ਸਕਦੇ ਹਾਂ, ਅੱਗੇ ਜਾ ਸਕਦੇ ਹਾਂ, ਕਿਉਂਕਿ ਬਿਜਲੀ ਤੇ ਸਾਡਾ ਦਾਰੋਮਦਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜੀ ਜੀ। ਤੇ ਬਦਕਿਸਮਤੀ ਦੇ ਨਾਲ ਅਪ੍ਰੈਲ ਮਈ ਇਹ 2 ਮਹੀਨੇ ਇਸ ਤਰ੍ਹਾਂ ਦੇ ਹੁੰਦੇ ਜਦੋਂ ਪੂਰੇ ਇੰਡੀਆ 'ਚ ਡਿਮਾਂਡ ਵੱਧਦੀ ਹੈ। ਮਈ ਤੋਂ ਬਾਅਦ ਨਹੀਂ, ਮਈ ਤੋਂ ਬਾਅਦ ਪੂਰੇ ਇੰਡੀਆ 'ਚ ਡਿਮਾਂਡ ਨਹੀਂ ਰਹਿੰਦੀ। ਉਹ ਕਿਉਂ? ਕਿਉਂਕਿ ਇੰਡੀਆ ਦੇ ਇੱਕ ਹਿੱਸੇ ਤੋਂ ਜਿਹੜਾ ਮੌਨਸੂਨ ਆ ਤੁਰਨਾ ਸਟਾਰਟ ਹੋ ਜਾਂਦਾ ਹੈ, ਉਹ ਵਧਿਆ ਹੁੰਦਾ ਤਾਂ ਫਿਰ ਉਹਦੇ ਨਾਲ ਕੀ ਹੈ ਕਿ ਕੁਝ ਸਟੇਟਾਂ ਦੀ ਡਿਮਾਂਡ ਬਿਲਕੁਲ ਹੀ ਘਟ ਜਾਂਦੀ ਹੈ, ਨਾਰਥ ਥੋੜਾ ਜਿਹਾ ਛੱਡ ਕੇ ਤਾਂ ਇਦਾਂ ਹੀ ਹੈ। ਤਾਂ ਇਹ ਹੁਣ ਜਿਹੜੀ ਇਹਨਾਂ ਨੇ ਪਾਵਰਕੌਮ ਨੇ ਇਜਾਜ਼ਤ ਮੰਗੀ ਹੈ, ਉਹ ਮੰਗੀ ਹੈ ਰੈਗੂਲੇਟਰੀ ਤੋਂ ਇਜਾਜ਼ਤ ਮੰਗੀ ਹੈ ਕਿ ਸਾਨੂੰ ਬਈ ਗਰਮੀਆਂ ਦੇ ਵਿੱਚ ਕੱਟ ਲਾਉਣੇ ਪੈਣਗੇ, ਪਲੀਜ਼ ਤੁਸੀਂ ਇਜਾਜ਼ਤ ਦੇ ਦਿਓ। ਹੁਣ ਵੈਸੇ ਤਾਂ ਜਿਹੜੀ ਇਹਨਾਂ ਨੇ ਸਾਰੀ ਦੱਸੀ ਹੈ, ਉੱਥੇ ਤਫਸੀਲ ਦੱਸੀ ਹੈ, ਤਾਂ ਉਹਦੇ ਵਿੱਚ ਕੋਈ ਵੱਡਾ ਫਰਕ ਨਹੀਂ ਹੈਗਾ। ਜੇ ਕੋਈ ਹੀਲਾ ਵਸੀਲਾ ਕਰ ਲਓਗੇ ਤਾਂ ਮੈਨੂੰ ਲੱਗਦਾ ਕਿ ਕੱਟਾਂ ਤੋਂ ਬਚ ਵੀ ਸਕਦੇ ਆ। ਕੱਟ ਤਾਂ ਵੈਸੇ ਲੱਗਦੇ ਹੀ ਆ, ਸਵੇਰੇ ਸਾਡੇ ਤੇ ਇੱਥੇ ਇੱਕ ਕੱਟ ਪੱਕਾ ਹੀ ਆ, ਘੰਟੇ ਦਾ ਉਹ ਲੱਗਣਾ ਹੀ ਲੱਗਣਾ, 1 ਘੰਟੇ ਦਾ ਕੱਟ ਤੇ ਲੱਗਦੇ ਨੇ। ਪਰੰਤੂ ਮਤਲਬ ਕਿ ਵੱਡੇ ਕੱਟ ਗਰਮੀਆਂ ਦੇ ਵਿੱਚ ਜਾਂ ਕਹਿ ਲਓ ਖੇਤੀ ਸੈਕਟਰ ਨੂੰ ਜਾਂ ਉਦਯੋਗ ਸੈਕਟਰ ਨੂੰ ਕੱਟ ਜਿਹੜੇ ਆ ਉਹ ਸ਼ਾਇਦ ਨਾ ਲੱਗਣ, ਜੇਕਰ ਇਹ ਥੋੜੀ ਜਿਹੀ ਹਿੰਮਤ ਮਾਰ ਲੈਣ। ਕਿਉਂਕਿ ਇਹਨਾਂ ਨੇ ਜਿਹੜੀ ਦੱਸੀ ਹੈ ਕਿ ਸਾਡੀ ਪੀਕ ਡਿਮਾਂਡ ਰਹੇਗੀ 15,336 ਮੈਗਾਵਾਟ ਤੇ ਸਾਡੇ ਕੋਲ ਜੋ ਕਹਿ ਲਓ ਕਿ ਪ੍ਰਾਪਤ ਸਾਰੇ ਵਸੀਲਿਆਂ ਤੋਂ ਸਪਲਾਈ ਰਹੇਗੀ, ਉਹ ਰਹੇਗੀ ਲਗਭਗ 14,500 ਮੈਗਾਵਾਟ। ਤਾਂ ਮਤਲਬ ਕਿ ਇਹਨਾਂ ਨੂੰ ਤਕਰੀਬਨ 800-900 ਮੈਗਾਵਾਟ ਹੋਰ ਚਾਹੀਦੀ ਹੈ ਜੇ ਪੀਕ ਡਿਮਾਂਡ ਤੇ ਜਾ ਕੇ ਇਹਨਾਂ ਨੇ ਫੁੱਲ ਸਪਲਾਈ ਕਰਨੀ ਆ। ਤਾਂ ਕੋਈ ਜੁਗਾੜ ਕਰ ਲੈਣ, ਕੋਈ ਹੋਰ ਦੇਖ ਲੈਣ। ਟਰਾਂਸਮਿਸ਼ਨ ਸਮਰੱਥਾ ਤੇ ਹੁਣ ਖੜੇ ਪੈਰ ਨਹੀਂ ਵਧਣੀ, ਪਰ ਥੋੜਾ ਜਿਹਾ ਟਾਈਮ ਹੈਗਾ, ਜੇ ਕਰ ਲੈਣ ਤਾਂ ਹੋ ਸਕਦਾ ਕਿ ਪੂਰੀ ਦੀ ਪੂਰੀ ਕਰ ਵੀ ਦੇਣ ਸਪਲਾਈ। ਪਰ ਇਹ ਆ ਕਿ ਇਸ ਖੱਪੇ ਨੂੰ ਪੂਰਨ ਵਾਸਤੇ ਉਹ ਰੈਗੂਲੇਟਰੀ ਤੋਂ ਅਗਾਊ ਮੰਗ ਰਹੇ ਇਜਾਜ਼ਤ ਕਿ ਸਾਨੂੰ ਕੱਟ ਲਾਉਣ ਦੀ ਆਗਿਆ ਦੇ ਦਿਓ। ਤੇ ਲੋਕ ਕਹਿੰਦੇ ਆ ਕਿ ਇਹ ਤਾਂ ਬਈ ਹੁਣ ਤੋਂ ਹੀ ਸ਼ੁਰੂ ਹੋ ਗਏ ਆ, ਤਾਂ ਫਿਰ ਅੱਗੇ ਜਾ ਕੇ ਇਹਦਾ ਮਤਲਬ ਹੈ ਕਿ ਪੱਖੀਆਂ ਨੂੰ ਘੁੰਗਰੂ ਜਿਹੜੇ ਲੱਗੇ ਹੋਣਗੇ ਉਹ ਛਣਕਣਗੇ ਜ਼ਰੂਰ। ਜੀ, ਅਗਲੀ ਗੱਲ ਕਰੀਏ ਮਿੰਟੂ ਜੀ NIA ਦੀ। NIA ਨੇ ਲਾਰੈਂਸ ਬਿਸ਼ਨੋਈ ਗਰੋਹ ਤੇ ਹੁਣ ਸਕੰਜਾ ਕੱਸਿਆ ਜੀ। NIA ਤਾਂ ਦੇਖੋ ਸਿਕੰਜਾ ਕੱਸ ਕੇ ਬੈਠੀ ਹੈ ਨਾ, ਬਹੁਤ ਲੰਬੇ ਸਮੇਂ ਤੋਂ ਇਹ ਜਿਹੜੇ ਗਰੋਹ ਚੱਲ ਰਹੇ ਸੀਗੇ। NIA ਜਿਵੇਂ ਹੀ ਆਪਣੇ ਹੱਥ 'ਚ ਇਨਵੈਸਟੀਗੇਸ਼ਨ ਲੈਂਦੀ ਹੈ, ਪਰਚੇ ਦਰਜ ਕਰਦੀ ਹੈ, ਉਸ ਤੋਂ ਬਾਅਦ ਵੇਖੋ ਕਿ ਧੜਾਧੜ ਨਾਰਥ ਇੰਡੀਆ ਦੇ ਵਿੱਚ, ਪੂਰੇ ਨਾਰਥ ਇੰਡੀਆ ਦੇ ਵਿੱਚ ਹੀ ਛਾਪੇਮਾਰੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ। ਤੇ ਅਸਲ 'ਚ ਜੋ ਜੱਗੂ ਭਗਵਾਨਪੁਰੀ ਅਤੇ ਲਾਰੈਂਸ ਗਰੁੱਪ ਦਾ ਵਿਗਾੜ ਪਿਆ, ਉਹਦੇ ਵਿੱਚ ਇਹ ਵੀ ਚੀਜ਼ਾਂ ਹੈਗੀਆਂ ਨੇ, ਕਿਤੇ ਨਾ ਕਿਤੇ NIA ਦਾ ਰੋਲ ਵੀ ਸਮਝਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਇਹ ਜਿਹੜੀਆਂ ਜਾਣਕਾਰੀਆਂ ਸੀਗੀਆਂ ਉਹ ਦਿੱਤੀਆਂ ਗਈਆਂ ਸਾਡੇ ਆਪਣੇ ਬੰਦਿਆਂ ਵੱਲੋਂ, ਤਾਂ ਮਤਲਬ ਕਿ ਵਿਗਾੜ ਇਸ ਗੱਲੋਂ ਵੀ ਥੋੜਾ ਸਮਝਿਆ ਜਾਂਦਾ ਹੈ। ਤਾਂ ਖੈਰ ਹੁਣ ਗੱਲ ਇਹ ਆ ਕਿ ਕੁਝ NIA ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ। ਯਮੁਨਾ ਨਗਰ ਦੇ ਵਿੱਚ ਇੱਥੋਂ ਸ਼ੁਰੂਆਤ ਹੋਏਗੀ, ਕਿਉਂਕਿ NIA ਲਈ ਇਹ ਇੱਕੋ ਹੀ ਹੈ ਮਸਲਾ। ਸਾਡੇ ਵਾਸਤੇ ਉਹ ਸਟੇਟ ਵਾਈਜ਼ ਹੋ ਜਾਂਦਾ, ਵੱਖੋ ਵੱਖ